बहुत वधिया लगा सानू इत्थे पिंडां 'च आके अपना नानकिਆਂ ਦੇ ਪਿੰਡ 'ਚ आए आ। इत्थे अगे तारो गेल जिहड़ा आ ਉਹ ਮੰਮੀ ਦੇ ਜਿਹੜੇ ਚਾਚੇ ਤਾਏ ਦਾ ਪਿੰਡ ਆ ਤੇ ਇਹ ਸਾਡੇ ਨਾਨਕਿਆਂ ਦਾ ਪਿੰਡ ਹੈ ਇਧਰ। ਬਹੁਤ ਵਧੀਆ ਲੱਗਾ। ਚਲੋ ਘਰ ਬੀਬੀ ਚੱਲਦਾ ਹੈ। ਸਾਡੇ ਬਾਪੂ ਜੀ ਇੰਨੇ ਜ਼ਿਆਦਾ ਇਮੋਸ਼ਨਲ ਹੋਏ ਸਾਨੂੰ ਵੇਖ ਕੇ, ਮਤਲਬ ਕਿੰਨਾ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ। ਔਰ ਅਸੀਂ ਘਰ ਵੀ ਵੇਖਣ ਚੱਲੇ ਆ, ਬਹੁਤ ਖੁਸ਼ੀ ਪਹੁੰਚੀ ਕਿ ਹਜੇ ਉਹ ਘਰ ਹੈਗਾ ਆ। ਮਤਲਬ ਤੇ ਭੈਣ ਜੀ ਇਹ ਅਲਮਾਰੀਆਂ ਉਹਨਾਂ ਦੇ ਹੱਥਾਂ ਦੀਆਂ ਨੇ, ਇਹ ਛੱਤਾਂ ਡਿੱਗੀਆਂ ਨੇ, ਗਰੀਬ ਲੋਕ ਸਨ ਤੇ ਫਿਰ ਉਹ ਵਿਚਾਰੇ ਜਿੰਨੇ ਬੈਂਦੇ ਗਏ ਇਹ ਕਿੰਨੀਆਂ ਮਾਸ਼ਾਅੱਲਾ ਉਹਨਾਂ ਦੇ ਹੱਥਾਂ ਦੀਆਂ ਨੇ। ਇਹ ਜੇ ਤੱਕ ਰੋਮੈਂਟ ਟੁੱਟੀਆਂ ਹੋਈਆਂ। ਦਰਵਾਜ਼ਾ ਉਹਨਾਂ ਦੇ ਹੱਥਾਂ ਦਾ, ਇੱਥੇ ਨਲਕਾ ਸੀ ਮਾਸ਼ਾਅੱਲਾ। ਉਸ ਨਲਕੇ ਦੀ ਜਿਹੜੀ ਨਾ ਪਿੱਤਲ ਦੀ ਉਹ ਅਜੇ ਤੱਕ ਸਾਡੇ ਘਰ ਮੌਜੂਦ ਪਈ ਮੇਰੇ ਕੋਲ। ਮੈਂ ਬੜੀ ਕੋ ਸੰਭਾਲ ਕੇ ਰੱਖੀ। ਤੇ ਸਰਦਾਰ ਉਰਿਆਂ ਕੋਲੋਂ ਨਾ ਡਰੈਸ ਜ਼ਰੂਰ ਲਵੋ। ਕਦੀ ਜ਼ਿੰਦਗੀ ਰਹੀ ਆਪਣੀ ਤੇ ਮਿਹਨਤ ਜ਼ਰੂਰ ਕਰਾਂਗੇ। ਜੇ ਆਪਾਂ ਨੂੰ ਪਾਸਪੋਰਟ ਵੀਜ਼ਾ ਵਾਹ ਪਾਸਪੋਰਟ ਬਣ ਗਿਆ ਤੁਹਾਨੂੰ ਮਿਲਾਵਾਂਗੇ ਸਾਰਿਆਂ ਨੂੰ। ਲਓ ਵੀ ਦੋਸਤੋ, ਅੱਜ ਅਸੀਂ ਪਹੁੰਚ ਗਏ ਹਾਂ ਤਾਰੋ ਗਿੱਲ। ਕੱਲ ਦੇ ਵੀਡੀਓ ਵਿੱਚ ਤੁਸੀਂ ਵੇਖਿਆ ਹੈਗਾ ਸੋਨੀਆ ਮਾਂ ਜੀ ਦੇ ਨਾਨੀ ਹੋਣੀ ਉਹਨਾਂ ਦਾ ਪਿੰਡ ਸੀ, ਤੇ ਅੱਜ ਅਸੀਂ ਉਹਦੇ ਬਿਲਕੁਲ ਨਾਲ ਜੁੜਦਾ ਪਿੰਡ ਤਾਰੋ ਗਿੱਲ ਅਸਲ ਦੇ ਵਿੱਚ ਪਹੁੰਚ ਗਏ ਹਾਂ। ਇਹ ਉਹਨਾਂ ਦੇ ਚਾਚੇ ਤਾਇਆਂ ਦੇ, ਇਹਨਾਂ ਦੇ ਨਾਨੀ ਹੋਣਾ ਦੇ ਚਾਚੇ ਤਾਇਆਂ ਦਾ ਪਿੰਡ ਹੈ। ਇੱਥੇ ਸਾਰੀ ਬਰਾਦਰੀ ਉਹਨਾਂ ਦੀ ਬੈਠੀ ਸੀ। ਇੱਥੇ ਸਾਨੂੰ 107 ਸਾਲ ਦੇ ਬਜ਼ੁਰਗ ਮਿਲ ਗਏ ਸਨ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਤੇ ਸਾਰੀ ਦੀ ਸਾਰੀ ਉਹ ਗੱਲਬਾਤ ਅਸੀਂ ਰਿਕਾਰਡ ਕਰਕੇ ਤੁਹਾਡੇ ਰੂਬਰੂ ਰੱਖੀ ਹੈ। ਤੇ ਉਹਨਾਂ ਦਾ ਪੁਰਾਣਾ ਘਰ ਜਿੱਥੇ ਉਹ ਰਹਿੰਦੇ ਸਨ ਉਹ ਵੀ ਮਿਲ ਗਿਆ। ਸਾਰੇ ਨਾਮ ਹੀ ਬਜ਼ੁਰਗਾਂ ਨੂੰ ਯਾਦ ਸਨ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਤੁਹਾਨੂੰ ਵਿਖਾਵਾਂਗੇ। ਪਹਿਲਾ ਪਾਰਟ ਜਿਨ੍ਹਾਂ ਨੇ ਵੇਖਿਆ ਇਸ ਵੀਡੀਓ ਦਾ ਉਹਨਾਂ ਨੂੰ ਜ਼ਰੂਰ ਸਾਰੇ ਵੀਡੀਓ ਦਾ ਪਤਾ ਲੱਗ ਗਿਆ ਹੈਗਾ। ਠੀਕ ਹੈ ਠੀਕ ਹੈ। ਉਹ ਤੁਹਾਡੇ ਚਲੋ ਚਲੋ ਆਓ ਚਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਚਲੋ ਇਮਰਾਨ ਖਾਨ ਜੀ ਦੀ ਫੋਟੋ ਲੱਗੀ ਹੈ ਇੱਧਰ ਹੀ ਭਾਈ ਨੂੰ ਪਾ ਦਿਓ, ਬਾਜੀ ਦੇ ਭਾਈ ਜਦ ਮਾਂ ਹੀ ਨਹੀਂ ਪਾਉਂਦੇ। ਸਾਡੀ ਇੰਡੀਆ ਦੀ ਉਧਰ ਪਾ। ਸ਼ੁਕਰੀਆ ਸਰ। ਬਹੁਤ ਵਧੀਆ ਲੱਗਾ ਸਾਨੂੰ ਇੱਥੇ ਪਿੰਡਾਂ 'ਚ ਆ ਕੇ। ਆਪਣਾ ਨਾਨਕਿਆਂ ਦੇ ਪਿੰਡ 'ਚ ਆਏ ਆ। ਇੱਥੇ ਅੱਗੇ ਤਾਰੋ ਗੇਲ ਜਿਹੜਾ ਆ ਉਹ ਮੰਮੀ ਦੇ ਜਿਹੜੇ ਚਾਚੇ ਤਾਏ ਦਾ ਪਿੰਡ ਆ ਤੇ ਇਹ ਸਾਡੇ ਨਾਨਕਿਆਂ ਦਾ ਪਿੰਡ ਹੈ ਇਧਰ। ਬਹੁਤ ਵਧੀਆ ਲੱਗਾ। ਹਾਂਜੀ ਹਾਂ ਇਹ ਤਾਰੋ ਗੇਲ ਇਹ ਤਾਰੋ ਗਏ ਹਾਂਜੀ, ਅਸੀਂ ਉੱਥੇ ਆਏ ਹਾਂ। ਅੱਛਾ ਅੱਛਾ ਇਹ ਫਿਰ ਚਾਚੇ ਤਾਇਆ ਦਾ ਉਹਨਾਂ ਦਾ ਪਿੰਡ ਆ ਮੰਮੀ ਦੇ। ਹਾਂ ਹਾਂ ਤੁਸੀਂ ਅੰਦਰ ਚਲੇ ਜਾਓ ਬਾਜੀ। ਚਲੋ ਇੱਥੇ ਬੱਚਿਆਂ ਨੂੰ ਵੀ ਮਿਲਣਾ ਨਾ, ਫੈਮਿਲੀ ਨੂੰ। ਆ ਜਾ ਆ ਜਾ। ਹਾਂਜੀ ਪੁੱਛੋ। ਹਾਲ ਸਹੀ ਹੈ, ਵਕਤ ਪਾਸ ਸੋਹਣਾ ਹੋ ਰਿਹਾ ਹੈ। ਅੱਛਾ ਤੁਸੀਂ ਮੈਨੂੰ ਪਤਾ ਲੱਗਿਆ ਜਨ ਵੇਖ ਨਹੀਂ ਮੰਗਲ ਸਿੰਘ ਨੂੰ ਜਾਣਦੇ ਹੋ? ਹੈਂ? ਮੰਗਲ ਸਿੰਘ ਨੂੰ ਜਾਣਦੇ ਹੋ? ਅਬ ਅੱਲਾ ਵੀ ਆਵੇ ਗੱਲ ਵੇਖੋ। ਜਾਣਦੇ ਹੋ? ਜਾਣਦੇ ਤੁਸੀਂ ਬਾਬਾ ਜੀ? ਬੜਾ ਤੇ ਫਿਰ ਦੱਸੋ ਮਾਂ ਜੀ, ਉਹ ਦੱਸੋ ਕਿਹੜੇ ਜਾਣਦੇ ਹੋ, ਗੱਲ ਦੱਸੋਗੇ। ਉਹ ਮੇਰੇ ਨਾਨਕੇ ਜਿਹੜੇ ਮਾਮਾ ਸੀ ਉਹਨਾਂ ਦੇ ਚਾਚੇ ਤਾਏ ਸੀ ਅੱਛਾ। ਮੰਗਲ ਸਿੰਘ ਤੇ ਜਗੀਰ ਸਿੰਘ। ਉਹ ਕਿੱਥੇ ਰਹਿੰਦੇ? ਉਹ ਇਸੇ ਪਿੰਡ 'ਚ ਰਹਿੰਦੇ ਸੀ। ਹਾਂ ਉਹ ਰਹਿੰਦੇ ਸੀ ਜਿੱਥੇ ਮਹਿੰਦੀ ਰਾਣਾ ਮੇਨ ਖਾਂ ਨਹੀਂ ਹੈਗਾ ਅਸਲ ਤਾਰੋ ਗੇਲ ਮੋਚੀ ਸ਼ੀਦਾ ਮੋਚੀ ਸ਼ੀਦਾ ਮੋਚੀ। ਅੱਛਾ ਹਾਂ। ਤਾਰੋ ਗਿੱਲ ਤਿਆਰੋ ਗੱਲ ਤਾਰੋ ਗੇਲ ਸੀ। ਕਿੰਨੇ ਘਰ ਰਹਿੰਦੇ? ਇੱਕ ਇਹ ਸੀ। ਅੱਗੇ ਚਲੇ ਜਾਂਦੇ ਸੀ ਕਿੱਥੇ? ਉਧਰ ਮੂੰਹ ਕਾ ਸਾਹਮਣੇ ਕਰ ਜਿੱਥੇ ਤੁਸੀਂ ਉਧਰ ਹੈਗੇ ਨੇ ਨਾ ਰਹਿੰਦੇ ਬਾਬੇ ਨਨਾਰੀ ਇੱਥੇ ਰਹਿੰਦੇ ਸੀ। ਠੀਕ ਹੈ। ਹਾਂ ਢੇਰ ਘਰ ਇੱਥੇ ਉਹ ਇਹਨਾਂ ਜਾਣਦਾ ਸਾਰਾ ਸਹੀ ਸਾਰਾ ਲੈ ਬਈ ਵੇਖੇ ਹੀ ਵੇਖਣ ਦੀ ਛੱਡ ਕੇ
ਹੁਣ ਤੂੰ ਮੈਨੂੰ ਦੱਸ, ਮੇਰੀ ਉਦੋਂ 12-14 ਸਾਲ ਦੀ ਉਮਰ ਸੀ ਠੀਕ ਹੈ ਫਿਰ ਸਹੀ। ਜਦੋਂ ਉਹ ਗਏ ਨੇ। ਅੱਛਾ ਗੋਖਾ ਸਿੰਘ ਜੀ ਨੂੰ ਜਾਣਦੇ ਹੋ ਤੁਸੀਂ? ਹਾਂ ਗੋਖਾ ਸਿੰਘ ਜੀ ਨੂੰ ਹਾਂ। ਸਾਰਿਆਂ ਨੂੰ ਜਾਣਨਾ ਨਾਂ ਸਾਰਿਆਂ ਦੇ ਮੈਨੂੰ ਯਾਦ ਨੇ। ਹੁਣ ਕੀ ਵਿੱਚੋਂ ਉਮਰ ਦੇ ਹਿਸਾਬ 'ਚ ਮੈਨੂੰ ਤੂੰ ਕਿਹਨੂੰ ਜਾਣਦਾ? ਨਾਂ ਬੋਲ ਭਲਾ, ਕਿਹੜਾ ਨਾਂ ਤੈਨੂੰ ਚੇਤਾ ਹੈਗੇ ਉਹ ਦੱਸੋ। ਮੈਨੂੰ ਭੁੱਲੇ ਖੜੇ ਨੇ। ਗੋਖਾ ਸਿੰਘ ਨੂੰ, ਦਿਮਾਗੋਂ ਗੋਖਾ ਸਿੰਘ, ਭੁੱਲੇ। ਗੋਕਾ ਸਿੰਘ ਜਾਣਦੇ? ਗੋਕਾ ਸਿੰਘ ਗੋਖਾ ਸਿੰਘ ਸੰਧੂ। ਜਾਡੇ ਕੇ ਵਾਹ ਬਾਈ, ਸਹੀ। ਕਿਹੜਾ ਬੰਦਾ ਨਹੀਂ ਸੀ ਮੈਂ ਜਾਣਦਾ ਸਭ ਨੂੰ। ਤੇ ਆਸਲ ਪਿੰਡ ਕਿਹੜੇ ਰਹਿੰਦੇ ਰਹੇ? ਹੈ ਆਸਲ ਪਿੰਡ ਆਸਲ ਪਿੰਡ ਵਾਲਿਆਂ ਦਾ ਮੈਨੂੰ ਨਹੀਂ ਪਤਾ, ਹਾਂ। ਮੈਨੂੰ ਤਾਂ ਇੱਥੋਂ ਦਾ ਪਤਾ। ਆਪਣੇ ਤਾਰੋ ਗਿੱਲ ਦਾ? ਤਾਰੋ ਗਿਆ। ਅੱਛਾ। ਮਾਮਾ ਜੀ ਤਾਰੋ ਗਿੱਲ ਦੇ ਵਿੱਚ ਕੌਣ ਸੀਗਾ? ਨਾਮ ਤਾਰੋ ਦੱਸੋ ਗਿੱਲ ਦਾ ਬਜ਼ੁਰਗਾਂ ਪਤਾ। ਦਾ। ਵਾਹ ਬਾਈ ਵਾਹ, ਹਾਂ ਦਰਬਾਰਾ ਸਿੰਘ ਵਾਹ ਵਾਹ। ਜਾਣਦੇ ਸੀਗੇ? ਬਾਬਾ ਸਾਰਿਆਂ ਨੂੰ ਜਾਣਦੇ ਸੀਗੇ ਦਰਬਾਰਾ ਸਿੰਘ ਹਾਂ, ਨੂੰ। ਬਿਲਕੁਲ ਜਾਣਦੇ ਸਾਂ। ਚੰਗੇ ਭਲੇ ਉਹਨਾਂ ਦੇ ਹੱਥਾਂ 'ਚ ਟੁੱਕਰ ਖਾਦਾ ਹੈ, ਉਹਨਾਂ ਦੀ ਬੀਵੀਆਂ ਕੋਲੋਂ ਟੁੱਕਰ ਖਾਦਾ ਹੈ। ਜਾਣਨਾ ਮੈਂ ਸਭ ਨੂੰ। ਵੇਖੇ ਸਨ। ਵੇਖੋ ਕਿੰਨੇ ਪੁਰਾਣੇ ਬਜ਼ੁਰਗ ਲੱਭੇ ਆ ਮਾਮਾ ਜੀ। ਇਹ 100 ਸਾਲ ਤੋਂ ਉੱਤੇ ਹੈ ਇਹਨਾਂ ਦੀ ਉਮਰ। ਇਹ ਜਾਣਦੇ ਸੀਗੇ, ਕਹਿੰਦੇ ਉਹਨਾਂ ਦੇ ਹੱਥਾਂ ਦੀਆਂ ਰੋਟੀਆਂ ਖਾਧੀਆਂ ਆ ਅਸੀਂ। ਹਾਂ, ਹਾਂ ਉਹਨਾਂ ਨੇ ਸਾਰੇ 6 ਰੋਟੀਆਂ ਖਾਧੀਆਂ ਨੇ ਬੀਵੀਆਂ ਦੇ। ਉਹ ਹਾਂਜੀ ਇਹ ਹਾਂਜੀ ਤਾਰੋ ਗਿੱਲ ਦੋ ਹੈ, ਇਹ ਤਾਰੋ ਗਿੱਲ ਦੇ ਹਾਂ, ਤਾਰੋ ਗਿੱਲ ਜੀ। ਜੀ। ਪੁਰਾਣਾ ਪਿੰਡ ਆਸਲ ਤੇ ਇਹ ਤਾਰੋ ਗਿੱਲ। ਹਾਂ, ਲਖਵਾਲ ਇੱਧਰ ਹੈ ਅੱਛਾ। ਤੇ ਤਾਰੋ ਗਿੱਲ ਉੱਧਰ ਸੀ। ਅੱਛਾ ਹਾਂ, ਸਾਉਣ ਸਿੰਘ ਹੁੰਦਾ ਇੱਥੇ ਤਰਫ ਸਾਉਣ ਸਿੰਘ ਸੋਹਣ ਸਿੰਘ। ਸੌਣ ਸਿੰਘ। ਸਾਉਣ ਸਿੰਘ। ਹਾਂਜੀ ਹਾਂ ਬਈ, ਇਹ ਮਾਮੇ ਨਹਿਤ ਵਾਲਾ ਘਰ ਹਾਂ। ਕਿੱਥੇ ਰਾਣਾ ਮਹਿੰਦੀ ਰਹਿੰਦਾ? ਇਹ ਘਰ ਉਹਨਾਂ ਦਾ ਹਾਂ, ਸੌਣ ਸਿੰਘ ਦਾ? ਸਾਉਣ ਸਿੰਘ ਦਾ। ਸਹੀ। ਅਜੇ ਮਕਾਨ ਉਹੋ ਹੀ ਹੈ। ਹਾਂ, ਫੌਜਾ ਸਿੰਘ ਹਾਂ। ਤੇ ਸਾਉਣ ਸਿੰਘ। ਫੌਜਾ ਸਿੰਘ ਵੱਡਾ ਫੌਜਾ ਸਿੰਘ ਸੀ, ਇਹ ਉਧਰ ਕਰ ਲੈ ਦੱਸਿਆ ਮੈਂ ਛੋਟਾ ਸਾਉਣ ਸਿੰਘ। ਹਾਂਜੀ ਹਾਂਜੀ ਮਾਮਾ ਜੀ ਉਵੇਂ ਹੀ ਘਰ ਹੈਗੇ ਜੀ ਉਹਨਾਂ ਦੇ। ਅੱਛਾ। ਹਾਂ ਉਵੇਂ ਹੀ ਹੈਗੇ ਆ। ਅਜੇ ਇਹ ਵੱਡਾ ਭਰਾ ਨੇ ਕਿਹੜਾ? ਫੌਜਾ ਸਿੰਘ। ਹਾਂ, ਵੱਡਾ ਭਰਾ ਫੌਜਾ ਸਿੰਘ ਤੇ ਛੋਟਾ ਸਾਉਣ ਸਿੰਘ। ਇਹ ਦੋ ਭਰਾ ਹੈ? ਸਿੰਘ ਦੋ ਨੇ। ਦੋ ਭਰਾ ਹੈ? ਹਾਂ ਅੱਛਾ ਅੱਛਾ। ਹਾਂ, ਤੇ ਜਿਹੜਾ ਸਾਉਣ ਸਿੰਘ ਦਾ ਫੌਜਾ ਸਿੰਘ ਦਾ ਮੁੰਡਾ ਅੱਛਾ। ਪਾਲਾ, ਹਾਂਜੀ ਹਾਂਜੀ। ਸਰਦਾਰ ਪਾਲਾ ਸਿੰਘ। ਹਾਂਜੀ ਪਾਲਾ ਪਾਲਾ ਹਾਂਜੀ ਠੀਕ ਪਾਲਾ ਸਿੰਘ। ਠੀਕ ਹੈ ਠੀਕ ਹੈ। ਹਾਂ। ਇਹਦਾ ਕਤਲ ਹੋ ਗਿਆ ਸੀ, ਇਹਦਾ ਕਤਲ ਹੋ ਗਿਆ ਸੀ। ਕਤਲ ਹੋ ਗਿਆ ਸੀਗਾ ਜਿਹਦੇ ਕੋਲੋਂ। ਇਹ ਕਤਲ ਹੋਇਆ? ਉਹਨੇ ਮਾਰਿਆ ਸੀ ਹਾਂ ਹਾਂ ਜਿਹਦੇ ਕੋਲ ਕਤਲ ਹੋ ਗਿਆ ਸੀਗਾ। ਹੋਇਆ। ਬਲੋਚ। ਅਠੂਆ ਬਲੋਜ ਮਾਰਿਆ। ਬਲੋਚ ਉਹਨੇ ਹਾਂ ਬਲੋਈ ਮਾਰਿਆ। ਸੁੱਤੇ ਪਏ ਸੀ ਤੇ ਜਗੀਰ ਸਿੰਘ ਕੋਲ ਗਿਆ ਸੀ। ਠੀਕ। ਜਗੀਰ ਸਿੰਘ ਦਾ ਤੇ ਬੜਾ ਤਲੋਕਾ ਸੀ ਤੇ ਉਹਨੇ ਨਾ ਬਰਫੀ ਸੀ, ਉਹੀ ਕਰਕੇ ਮਾਰਨ ਲੱਗਾ। ਉਹਦੇ ਬਦਲੂ ਦਾ ਨਾਲ ਹੀ ਸੀ ਫੌਜਾ ਸਿੰਘ ਦਾ। ਅੱਛਾ। ਉਹਨੇ ਫਿਰ ਮਾਰੀ ਗੋਲੀ ਇੱਥੇ ਇੱਕ ਜੀ ਜਾ ਕੇ। ਇਹ ਕਿਹਨੇ ਮਾਰੀ ਗੋਲੀ? ਫੌਜਾ ਪਾਲਾ ਸਿੰਘ ਨੇ। ਪਾਲਾ ਅੱਛਾ ਸਿੰਘ। ਪਾਲਾ ਸਿੰਘ ਨੇ। ਪਾਲਾ ਆ ਜਿਹੜਾ ਚਿਮਨ ਰਹੀ ਨੇ ਨਾ, ਆ ਚਿਮਨ ਬਰਾਤੀ। ਹਾਂ, ਆਹੋ। ਇਹਨਾਂ ਦਾ ਦਾਦਾ ਸੀ ਜਿਹੜਾ ਉਹ ਠੀਕ ਹੈ ਠੀਕ ਹੈ। ਹਾਂ ਇਹ ਤੁਸੀਂ ਤਾਰੋ ਨਾਲ ਬੈਠੇ ਹੋ। ਹਾਂ ਅਸੀਂ ਤਾਰੋ ਜੋਧੂ ਗਿੱਲ ਵਾਲਾ। ਬੈਠੇ ਪੂਰੀ ਵੀਡੀਓ ਬਣਾਉਣੇ ਪਏ ਜੋਧੂ ਮਾਮਾ ਜੀ, ਤੁਹਾਨੂੰ ਮੈਂ ਵਾਲਾ ਜਾਂਦਾ ਭੇਜੂੰਗੀ ਲਿੰਕ। ਯਾਗਰ ਸਿੰਘ ਉਹਨੇ ਸਿਆ ਲਾਈ ਸੀ ਇਹਦੀ ਮੌਤ। ਹਾਂ ਆਸਲ ਦਾ ਵੀ ਬਣਾ ਲਿਆ ਆ ਤੇ ਤਾਰੋ ਗਿੱਲ ਘਰ ਦੀ ਵੀ ਵੀਡੀਓ ਬਣਾ ਕੇ ਤੁਹਾਨੂੰ ਭੇਜਾਂਗੇ। ਉਹਦੀ ਮੌਤ ਆਈ ਤੇ ਫੌਜਾ ਸਿੰਘ ਨੇ ਉਹਨੇ ਫਿਰ ਲਾਤੀ ਸੌਣ ਨੇ। ਯਾਗਰ ਸਿੰਘ ਨੇ ਉਹਦੀ ਲਾਤੀ ਕੋਠੀ। ਹਾਂ ਇਹ ਫਿਰ ਗਿਆ, ਉਹ ਤਾਂ ਦੱਸੋ ਸੌਂਦੇ ਵੱਡੇ ਉਹ ਹੀ ਉਹਨਾਂ ਦੇ ਉਧਰ। ਇਹ ਫਿਰ ਗਿਆ ਕੌਣ ਗਿਆ? ਬਾਬਾ ਸਤਰਦੀਨ ਅੱਛਾ ਉਹਦੇ ਘਰੋਂ। ਅੱਛਾ ਤੇ ਜਿਸਲੇ ਜੱਟ ਨੇ ਵੇਖਿਆ ਨਾ ਜੋਧੂ ਆਇਆ ਸੀ ਅੱਛਾ। ਉਧਰ ਤੇ ਜਿਸਲੇ ਇਸ ਤਰ੍ਹਾਂ ਜਿਵੇਂ ਤੇਰਾ ਡੇਰਾ ਹੈ, ਇਸ ਤਰ੍ਹਾਂ ਜਿਸਲੇ ਉਹਨੇ ਵੇਖਿਆ ਨਾ ਤੇ ਸਿਰ ਨੂੰ ਫੜ ਕੇ ਬਹਿ ਗਿਆ ਵੀ ਸਭ ਮੁਲਕ ਮੈਂ ਮੋੜਿਆ ਤੇ ਇਹ ਬੰਦਾ ਨੇ ਮੋੜਿਆ ਜਾਂਦਾ। ਉਹ ਫਿਰ ਜਨਾਬ ਵਾਲੀ ਉਹਨੇ ਫਿਰ ਇਹ ਕੰਮ ਨਹੀਂ, ਕੀਤਾ ਬਲੋਜ ਨੂੰ ਕਿਉਂ ਮਾਰਿਆ? ਹੈ। ਬਲੋਜ ਨੂੰ? ਤੈਨੂੰ ਸਮਝ ਨਹੀਂ ਲੱਗੀ। ਅੱਛਾ ਬਲੋਜ ਨੂੰ ਮਾਰਿਆ, ਬਲੋਜ ਛੋਟਾ ਪਿਆ ਉੱਠਿਆ। ਅੱਛਾ।
ਉਹਦੇ ਕੋਲ ਬਰਸੀ ਸਰਾਣੇ ਡਾਚੀਆਂ ਦੇ ਸਾਹਮਣੇ ਅੱਛਾ ਤੇ ਉਹ ਜਿਹੜੇ ਪਾਲਾ ਸਿੰਘ ਨੂੰ ਮਾਰਨ ਲੱਗਾ ਬਰਸੀ ਆਲੀ ਕਰਕੇ ਠੀਕ ਹੈ ਤੇ ਉਹਦੇ ਕੋਲ ਦਨਾਲੀ ਬੰਦੂਕ ਸੀ ਭਰੀ ਫੌਜਾ ਸਿੰਘ ਦੀ ਫੌਜਾ ਸਿੰਘ। ਉਹਨੇ ਮਾਰੀ ਗੋਲੀ ਇੱਕ ਜਦੇ ਡਾ ਦਿੱਤਾ ਸੋਨੀਆ ਦਾ ਇਹਨੇ ਫਿਰ ਕਰਦਿਆਂ ਪਾਕਿਸਤਾਨ ਗਈ ਬੜੀ ਮਖਲੂਕਾਤ ਗਈ ਤੇ ਆਪਣੇ ਪਿੰਡ ਗਈ ਆ ਬਈ ਇਹਨੂੰ ਸਜ਼ਾ ਤੋਂ ਬਚੇ ਪੱਪੀ ਨਾਲ ਆ ਤੇ ਫਿਰ ਆ ਮਾਮਾ ਜੀ ਆ ਗੱਲ ਕਰੋ ਗੱਲ ਕਰੋ ਯਾਗਰ ਸਿੰਘ ਨੇ ਮੋਬਾਈਲ ਦੇ ਸਾਹਮਣੇ ਗੱਲ ਕਰੋ ਹਾਂਜੀ ਬੋਲੀ ਜੀ। ਯਾਗਰ ਸਿੰਘ ਨੇ ਉਹਦੀ ਲਾਈ ਸੀ ਕੋਠੀ ਯਾਗਰ ਸਿੰਘ ਨੇ ਕੋਠੀ ਲਾਈ ਉਹਨੇ ਖੀਰ ਤੇ ਆਖਿਆ ਜਾ ਬਈ ਹੁਣ 70 ਦਿਨਾਂ ਤੂੰ ਗਿਆ ਆ ਤੇ ਮੇਰੇ ਕੋਲ ਇੱਕ ਗੱਲ ਰਹਿ ਗਈ ਸੁਣੋ ਗੱਲ ਫਲੋ ਸੁਣੋ ਤਾਂ ਕੀ ਆ ਉਹਨੇ ਆਖਿਆ ਮੇਰੇ ਕੋਲ ਇੱਕ ਗੱਲ ਰਹਿ ਗਈ ਮੈਂ ਕੋਠੀ ਇਹਦੀ ਆਜ਼ਾਦ ਕਰ ਦੇਣਾ ਵੀ ਕੋਠੀ ਜਿਹੜੀ ਲੱਗੇ ਨਾ ਉਹ ਰਹਿੰਦੇ ਨੇ ਕੋਠੀ ਦੇ ਵਿੱਚ ਹੀ ਇਹ ਫਿਰ ਪਿੰਡੋਂ ਗਏ ਚਲੇ ਇਥੋਂ ਜਦੋਂ ਕਤਲ ਹੋ ਗਿਆ ਉਹਨੂੰ ਬੜਾ ਮਗਰੋਂ ਚਿਰ ਚ ਅੱਛਾ ਮਗਰੋਂ ਗਿਆ ਫਿਰ ਹਾਂ ਠੀਕ ਇਹ ਪਹਿਲੋਂ ਵੱਜ ਗਿਆ ਸੀ ਨੇ ਇੱਥੇ ਤੇਰਾ ਕਿਹੜਾ ਬੇਲੀ ਹੁੰਦਾ ਇਕੱਠੇ ਕਿਹਨੇ ਖੇਡਦਾ ਮੇਰਾ ਸਾਰਾ ਪਿੰਡ ਹੀ ਬੇਦੀ ਸੀ। ਓਏ ਆਹੋ ਹੁਣ ਤੂੰ ਹੀ ਤੂੰ ਘਰਾਂ ਜਾ ਕੇ ਰੋਟੀ ਖਾਂਦਾ ਰਿਹਾ ਉਹ ਪਹਿਲੇ ਹਫਤੇ ਰਹੀ ਆ ਗੱਲ ਨੂੰ ਸਾਹਮਣੇ ਅਸੀਂ ਮਾਲ ਚਰਾਉਂਦੇ ਸਾਂ ਤੇ ਬੀਬੀ ਅਸਾਂ ਇਹ ਕੰਮ ਕਰਨਾ ਜਿੱਧਰ ਪਹਿਲੋਂ ਡੰਗਰ ਛੱਡਨੇ ਉਹਨਾਂ ਨੂੰ ਪੁੱਛਣਾ ਰੋਟੀ ਪੱਕੀ ਉਹਨਾਂ ਨੇ ਜਰੇ ਕਨਾਉਣੀ ਉਹ ਅਗਲੇ ਘਰ ਹੋ ਜਾਣਾ ਅਗਲੇ ਘਰੋਂ ਉਹਨਾਂ ਨੂੰ ਪੁੱਛਣਾ ਰੋਟੀ ਉਹਨਾਂ ਨੇ ਹੀ ਕਰ ਲਿਆ ਉਹ ਖੱਦਰ ਦੇ ਲੀੜੇ ਹੁੰਦੇ ਸੀ ਉਹ ਜੀ ਐਸਾ ਕਰਨਾ ਤੇ ਥੋੜੀ ਜਿਹੀ ਪਵਾ ਲੈ ਹੈਂ ਚਾਰ ਉੱਤੇ ਮਿਲ ਜਾਣਾ ਹਾਂ ਬਸ ਰੋਟੀਆਂ ਖਾਂਦੇ ਰਹੇ 115 ਸਾਲਾਂ ਦਾ ਹਾਂ 115 ਸਾਲਾਂ ਦੇ ਜੀ ਮਾਮਾ ਜੀ ਵਾਹ ਹਾਂ ਇਹਨਾਂ ਨੂੰ ਤੇ ਸਾਰੀ ਗੱਲ ਦਾ ਹੋ ਪਤਾ ਹੈ ਡੰਗਰ ਚਰਾਉਂਦਾ ਰਿਹਾ ਹੂੰ 115 ਸਾਲਾਂ ਬਈ ਪਤਾ ਉਹ ਨਹੀਂ ਲੱਗਣਾ ਕਿਹੜਾ 100 ਚਲੋ ਮਾਮਾ ਜੀ ਮੈਂ ਤੁਹਾਨੂੰ ਵੀਡੀਓ ਭੇਜੂੰਗੀ ਇਹਨਾਂ ਦੀ ਹੋਰ ਗੱਲ ਕਰੋ ਇਹਨਾਂ ਕੋਲ ਲਓ ਜਿੰਨਾ ਕਿ ਕਰ ਸਕਦੇ ਹੋ। ਠੀਕ ਹੈ ਯਾਦ ਆ ਕੇ ਦੋ ਬੀਬੀ ਹੁਣ ਤਾਂ ਵਕਤ ਪਾਸ ਹੋਣ ਹੋਇਆ ਇੱਕ ਹੁਣ ਮੈਨੂੰ ਬਿਮਾਰੀ ਲੱਗੀ ਏ ਉਹਦੇ ਬੜੇ ਪੈਸੇ ਭਰੇ ਨੇ ਤੇ ਨਹੀਂ ਇਲਾਜ ਹੁੰਦਾ ਪਿਆ ਬਸ ਉਹ ਟਾਈਮ ਦੇ ਕੇ ਇਕੱਠੇ ਹਾਂ। ਖੇਡਦੇ ਉਹਨਾਂ ਨੂੰ ਸੋਚ ਪਿਛਲੀ ਅਗਲੇ ਸਾਰੇ ਉਹ ਜਾਣਦੇ ਪਿਆ ਹੋਰ ਮੈਂ ਜਿਹੜੇ ਇੱਥੋਂ ਦੇ ਸਰਦਾਰ ਗਏ ਨੇ ਸਾਰਿਆਂ ਦਾ ਨਾਂ ਬੱਚਿਆਂ ਦਾ ਵੱਡਿਆਂ ਦਾ ਛੋਟਿਆਂ ਦਾ ਸਭ ਦਾ ਨਾਂ ਯਾਦ ਹੈ ਉਹਨਾਂ ਦੀ ਕਿੰਨੀ ਕਿੱਥੇ ਜ਼ਮੀਨ ਹੈਂ? ਜ਼ਮੀਨ ਕਿੰਨੀ ਸੀਗੀ ਇੱਥੇ ਉਹ ਜ਼ਮੀਨ ਬੇਹਿਸਾਬੀ ਸੀ ਅੱਛਾ ਹਿਸਾਬ ਕੋਣ ਹੁਣ ਮੁਰੱਬਿਆਂ ਦਾ ਹਿਸਾਬ ਹੈ ਤੇ ਉਦੋਂ ਖੁੱਲ੍ਹਾ ਹਿਸਾਬ ਸੀ ਇੱਥੋਂ ਇਹਨੂੰ ਤੇ ਇੱਥੋਂ ਇਹਨੂੰ ਤੇ ਇੱਥੋਂ ਇਹਨੂੰ ਇੰਝ ਸੀ ਹਾਂ ਮੁਰੱਬੇ ਬੰਦੀ ਤੇ ਹੁਣ ਹੋਈ ਹੈ ਨਾ ਹਾਂ ਉਦੋਂ ਮੁਰੱਬਿਆਂ ਦਾ ਹਿਸਾਬ ਨਹੀਂ ਸੀ ਉਦੋਂ ਆਸਣ ਪਿੰਡੋਂ ਨਾਂ ਲਿਆ ਉਹ ਨਾ ਜਿੱਥੇ ਬਣਾ ਲਈ ਨਾ ਜਿੱਥੋਂ ਤੂੰ ਵਾਲੀ ਜਿੱਥੋਂ ਅਗਲੇ ਵਾਲ ਦਾਰੋ ਕਿਹੜੇ ਆਸਲ ਪਿੰਡ ਤੋਂ ਮਲਕ ਤੇਲੀ ਹਾਂ ਦਾਰੋ ਹਾਂ ਤੇ ਨਵਾਬ ਉਹਦੇ ਘਰ ਆ ਨਵਾਬ ਹਾਂ ਤੂੰ ਜਾਣਦਾ ਆਸਲ ਪਿੰਡ ਤੋਂ ਆਹ ਮਲਕ ਤੇਲੀ ਹਾਂ ਮਲਕ ਤੇਲੀ ਅੱਛਾ ਹਾਂ ਉਹ ਜਾਣਦਾ ਹੋਵੇਗਾ ਅੱਛਾ ਅੱਛਾ ਹਾਂ ਤੇ ਗੁੱਜਰ ਸੀ ਉਹ ਮਰ ਗਿਆ ਉਹ ਦੱਸਦਾ ਸਹੀ ਗੁੱਜਰ ਜਿਹੜਾ ਨਾ ਮਰ ਗਿਆ ਹੈ, ਜੀ ਤੇ ਉਹ ਹੁਣ ਦੱਸ ਨਹੀਂ ਸਕਦੇ ਮੁੰਡੇ ਕੀ ਦੱਸ ਸਕਦੇ ਮਤਲਬ ਦਾਰੋ ਹੀ ਮਰ ਗਈ ਉਹ ਮਲਕ ਹੀ ਮਰ ਗਿਆ ਹਾਂ 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 ਉਹ ਘਰ ਇਹਨਾਂ ਦਾ ਹੀ ਹੈ ਹਾਂ ਠੀਕ ਹੋਰ ਕੋਈ ਨਾਂ ਦੱਸੋ ਤੁਸੀਂ ਜਿਹੜੇ ਆਪਣੀ ਮਾਤਾ ਦਾ ਨਾਮ ਦੱਸੋ ਸ਼ਾਇਦ ਤੁਹਾਡੀ ਮੰਮੀ ਦਾ ਨਾਮ ਯਾਦ ਹੋਵੇ ਜੀਤੋ ਮੰਮੀ ਦਾ ਨਾਂ ਜੀਤੋ ਹੀ ਹਾਂ ਭਾਈ ਜੀ ਤੁਹਾਨੂੰ ਜਾਣਦਾ ਭਾਈ ਜੀ ਗੋਖਾ ਸਿੰਘ ਦੀ ਬੇਟੀ ਜਿਹੜੀ ਨਹੀਂ ਹੁਣ ਇਹ ਮਾਂ ਜੀ ਨਹੀਂ ਮਾਂ ਹੈ ਉਹ ਵਾਲਦਾ ਦੀ ਪੁੱਛਦੇ ਪਿਆ ਉੱਥੇ ਰਹਿ ਕੇ ਗਿਆ ਆਸਲ ਪਿੰਡ ਤੋਂ ਹਾਂ ਯਾਦ ਨੇ ਜੀਤੋ ਜੀਤੋ ਮਾਂ ਜੀ ਯਾਦ ਨੇ ਦੱਸੋ ਜੀ ਉਹਨਾਂ ਦਾ ਵਿਆਹ ਬਿਲਕੁਲ ਇੱਥੇ ਹੋਇਆ ਬਿਲਕੁਲ ਸੀਗਾ। ਬਿਲਕੁਲ ਉਹਨੇ ਸ਼ਾਦੀ ਇੱਥੇ ਹੋਈ ਹੈ ਤੇ ਫਿਰ ਇੱਥੇ ਪਿਛਾ ਹੋਈ ਹਾਂ ਇੱਥੇ ਹੀ ਵਿਆਹ ਹੋਇਆ ਇੱਧਰ ਗੋਖਾ ਸਿੰਘ ਉਹਨਾਂ ਦੇ ਡੈਡੀ ਦਾ ਨਾਂ ਸੀ ਗੋਖਾ ਸਿੰਘ ਵਾਲ ਸਾਹਿਬ ਉਹਨਾਂ ਦਾ ਗੋਖਾ ਸਿੰਘ ਆਹੋ
ਹੈਗਾ ਸੀ ਹੈਗੇ ਸੀ ਨਾ? ਸਰਦਾਰ ਕੋ ਹਾਂ ਗੋਖਾ ਸਿੰਘ ਹੈਗਾ ਸੀ ਆਸਲ ਪਿੰਡ ਦੇ ਹਾਂ। ਉੱਥੇ ਰਹਿੰਦੇ ਹਾਂ ਹਾਂ ਗੋਖਾ ਸਿੰਘ ਹਾਂ ਗੋਖਾ ਬਿਲਕੁਲ ਬਿਲਕੁਲ ਬਿਲਕੁਲ। ਉਹਨਾਂ ਦੀ ਕੁੜੀ ਹੀ ਨਾ ਉਹ ਜਿਹੜੀ ਜਿੱਦੋਂ ਜਿਨ੍ਹਾਂ ਦਾ ਵਿਆਹ ਹੋਇਆ ਸੀਗਾ। ਵਾਹ ਭਾਈ ਵਾਹ ਤੇ ਵਾਹ ਭਾਈ ਨਹੀਂ ਵਾਹ। ਇੱਥੇ 7 ਬੇਟੇ ਕਹਿੰਦੇ ਹੋਏ ਇੱਥੇ ਕਿਹੜੇ ਫੌਜ ਹੋਏ ਹਾਂ ਸਰਦਾਰ ਦੇ ਕਹਿੰਦੇ 7 ਪੁੱਤਰ ਹੋਏ ਇੱਥੇ ਆਸਲ ਪਿੰਡ ਤੋਂ ਹਾਂ ਕਿਹੜੇ ਫੌਜ ਹੋ ਗਏ ਹਾਂ ਨਹੀਂ ਯਾਰ ਮੈਂ ਸੁਣੀ ਗੱਲ ਅਸੀਂ ਵੱਡੇ ਵੱਡੇ ਨਾਲ ਸੁਣਦੇ ਰਹੇ ਉਹ ਹੀ ਪੁੱਛਣ ਦਾ 7 ਉਹਨਾਂ ਦੇ ਜਿਹੜੇ ਚਾਚੇ ਤਾਏ ਸੀਗੇ ਨਾ, ਤਾਏ ਤਾਜੇ ਉਹ ਛੱਪੜ ਤੁਹਾਡੀ- ਕੱਢੇ ਘਰ 7 ਬੇਟੇ ਹੋਏ ਜੱਟ ਬੜਾ ਤਿੜਿਆ ਹੁੰਦਾ ਉਹਦੇ ਮੈਂ ਨਾ ਜੀ ਤੇੜਾ ਵਾਲੀ ਤਾਂ ਗੱਲ ਛੱਡ ਉਹੀ ਮੈਂ ਆਂਦਾ ਵੀ ਉਹ 7 ਬੇਟੇ ਉਹਦੇ ਫੌਜ ਹੋ ਗਏ ਇੱਕ ਇੱਕ ਕਰਕੇ ਕੋਈ ਹਾਂ ਐਵੇਂ ਗੱਲ ਹੀ ਉਹਨਾਂ ਨੂੰ ਉਹਨਾਂ ਨੇ ਇਹ ਦੱਸਤਾ ਵੀ ਜਿਹੜੇ ਮੇਰੇ ਮਾਮਾ ਜੀ ਦੇ ਜਿਹੜੇ ਇਹਨਾਂ ਦੇ ਨਾਨਾ ਜੀ ਦੇ ਭਰਾ ਸੀਗੇ ਨਾ, ਹਾਂਜੀ, ਹਾਂਜੀ। ਉਹ ਇਸ ਪਿੰਡ ਦੇ ਸੀਗੇ, ਉਹ ਇਹਨਾਂ ਨੂੰ ਜਾਣਦੇ, ਜਿਨ੍ਹਾਂ ਦੇ ਬੇਟੇ ਦੇ ਹੱਥੋਂ ਕਤਲ ਹੋਇਆ ਸੀਗਾ। ਹਾਂ ਉਹ ਇਹ ਜਾਣਦੇ ਆ। ਉਹਨਾਂ ਦਾ ਘਰ ਵੀ ਇੱਥੇ, ਹਾਂ ਉਹ ਘਰ ਵੀ ਕਿਹੜਾ ਦੱਸ ਰਹੇ, ਸਾਨੂੰ ਦਿਖਾਓਗੇ ਘਰ? ਉਹ ਘਰ ਕਿਹੜਾ ਕਿਨੇ ਕਤਲ ਕੀਤਾ ਹੈ ਬਲੋਚ ਮਾਰਿਆ ਹੈ, ਉਹ ਘਰ ਕਿਹੜਾ ਹੈ ਨਹੀਂ ਪੁੱਛਣ ਮੈਂ ਉਹ ਕਿਹੜਾ ਉਹਦੇ ਘਰ ਬੈਠਾ ਹੈ ਹਾਂ ਜਿੱਥੇ ਮੈਂ ਦਲੀ ਰਹਿੰਦਾ ਹੈ। ਮਹਿੰਦੀ ਰਹਿੰਦਾ ਹੈ? ਹਾਂ ਹਾਂ ਮੇਰੇ ਖਾਣੇ ਮੈਂ ਆਖਿਆ ਨਹੀਂ ਭਾਈ ਵਾਹ ਆਪਾਂ ਸੌ ਦੁਲੜਾ ਨਿਕਲਿਆ ਸੀ ਸੌ ਹੈ ਸੌ ਦੁਲੜਾ ਅੱਛਾ ਜਿਹੜਾ ਬੀਬੀਆਂ ਬਣਾਇਆ ਸੀ, ਅੱਛਾ ਜਿਹੜੀ ਆਪਾਂ ਪੈਰ ਹੋਣ ਗਿਣਨੇ ਆ, ਹਾਂ ਤੇ 100 ਹੀ ਬਿਸਤਰਾ, 100 ਸਰਾਣਾ, 100 ਗੱਦਾ, ਰਜਾਈਆਂ ਉਤੋਂ ਵਾਸਤੇ ਸਹੀ ਇਸ ਤਰ੍ਹਾਂ ਉਹਨਾਂ ਬਣਾਇਆ ਸੀ। ਉਹ ਬਣੇ ਅਜੇ ਬਣਿਆ ਅੰਦਰ ਬਾਹਰ ਮੈਂ ਨਹੀਂ ਵੇਖਿਆ ਮੈਂ ਵੇਖਿਆ ਅੰਦਰ ਬਾਹਰ ਅਜੇ ਉਹ ਸਨੂਰ ਜਿਹਾ ਬਣਿਆ ਹੁੰਦਾ ਹਾਂ। ਤੇ ਲੱਕੜ ਦਾ ਸਨੂਰ ਜਿਹਾ ਬਣਿਆ ਹੁੰਦਾ ਕਿ ਖੁੱਲਾ ਉੱਤੇ ਸਮਾਨ ਸੱਟਣਾ ਹੁੰਦਾ ਉਹਦੇ ਸੱਟੀ ਹਾਂ, ਜਾਂਦੇ ਉਹ ਅਜੇ ਮੈਂ ਵੇਖਿਆ ਇਹ ਹੈਗਾ ਮੇਰੇ ਸਾਹ ਸੱਟੀ ਜਾਂਦੇ ਵੇਖਣਾ ਘਰ ਉਹ ਹਾਂ ਚਲੋ ਕੋਈ ਹੋਰ ਕੋਈ ਗੱਲ ਕਰੋ ਕੋਈ ਉਹਨਾਂ ਦਾ ਨਾਮ ਲੈ ਕੇ ਕਿਸੇ ਦਾ ਹੋਰ ਕੋ ਨਾਂ ਲੈ ਕੇ 10 ਫਿਰ ਜਾਣਾ ਹੈ ਹੈ ਹੋਰ ਕੋ ਨਾਂ 10 ਕੋ ਚੇਤਾ ਹੈ ਉਹਦਾ ਵਿਆਹ ਹੀ ਹੋਇਆ ਸੀ। ਮੈਂ ਤੇ ਫਿਰ ਉਹਨੇ ਸ਼ਾਦੀ ਇੱਥੇ ਨਹੀਂ ਸ਼ਾਦੀ ਇੱਥੇ ਹੋਈ ਹੈ ਸ਼ਾਦੀ ਇੱਥੇ ਹੋਈ ਆਸਲ ਪਿੰਡ ਅਸਲ ਨਹੀਂ ਮੈਂ ਮੰਮੀ ਮਿਲਣ ਵਰਤਨ ਵਧੀਆ ਸੀ, ਵਧੀਆ ਸੀ ਜੀਤੋ ਹੋਰਾਂ ਦਾ। ਬੜਾ ਕੇ ਆਂਦੇ ਮਿਲਦੇ ਮਿਲਾਉਂਦੇ ਸਹੀ ਰਹਿੰਦੇ ਉਧਰੋਂ ਵਧੀਆ ਮਿਲਦੇ ਮੁਲਦੇ ਵਧੀਆ ਮਿਲਦੇ ਮਿਲਾਉਂਦੇ ਖੈਰੀ ਮੇਰੀ ਹਾਂ ਥੋੜਾ ਬੋਲਾ ਨਹੀਂ ਉਹ ਜਮਾਨ ਆਣ ਜਾਣ ਘਰ ਖਾਣ ਫਿਰ ਸਹੀ ਆ ਉਦਾਂ ਨਹੀਂ ਨਾ ਉਹ ਤਾਂ ਇਕੱਠੇ ਹੀ ਖਾਣਾ ਖਾਂਦੇ ਰਹੇ ਇਕੱਠੇ ਸਾਨੂੰ ਪੱਕੇ ਪਤਾ ਨਹੀਂ ਹੈਗਾ ਸਾਡਾ ਘਰ ਕਿਹੜਾ ਹੈ ਉਹ ਜ਼ਮਾਨੇ ਉਹਦੇ ਸਹੀ ਉਹਨਾਂ ਨੇ ਸੁਣਾਈ, ਇੱਕ ਸੁਣਾ ਦਿੱਤੀ ਕਿ ਜਿਹੜਾ ਕਤਲ ਹੋਇਆ ਸੀਗਾ ਉਹੀ ਫੇਮਸ ਸੀਗਾ, ਉਹੀ ਕਤਲ ਫੇਮਸ ਕਰਤਾ ਉਹਨਾਂ ਨੇ। ਕਿਹਦੇ ਨਾਲ ਮਾਰਿਆ ਸੀਗਾ, ਕਿਹੜੀ ਬੰਦੂਕ ਸੀਗੀ? ਦਨਾਲੀ ਦੇ ਨਾਲ। ਨਹੀਂ ਬੇਲੀ ਬੜਾ ਸੀ, ਢੇਰ ਬੇਲੀ ਸੀ। ਅੱਛਾ ਹਾਂ ਤੇ ਉਹ ਸੁੱਤਾ ਪਿਆ ਸੀ ਦਾਚੀਆਂ ਅੱਗੇ। ਦਾਚੀ ਕੇ ਸੁੱਤਾ ਪਿਆ ਹਾਂ ਤੇ ਬਰਛੀ ਉਹਨੇ ਲਾਈ ਸੀ। ਮੈਂ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਮੇਰੇ ਨਾਨਕਿਆਂ ਦਾ ਪਰਿਵਾਰ ਲੱਭਿਆ ਹੈ ਇੱਥੇ, ਔਰ ਖਾਸ ਕਰਕੇ ਬਾਪੂ ਜੀ ਦਾ ਜਿਹੜੇ 107 ਸਾਲਾਂ ਦੇ ਨੇ। ਇਹਨਾਂ ਨੂੰ ਪੂਰਾ ਮੇਰੇ ਮੰਮਾ ਦੇ ਨਾਨਕਿਆਂ ਦਾ ਸਾਰਿਆਂ ਦਾ ਪਤਾ ਸੀਗਾ, ਔਰ ਉਹਨਾਂ ਦੇ ਮਾਮਾ ਜੀ ਦਾ। ਸੋ ਇੱਥੇ ਤੇਲੀ ਵਾਲਾ ਮੁਰੱਬਾ ਜਿਹੜਾ ਹੈ ਉਹ ਵੀ ਅਸੀਂ ਦੇਖਾਂਗੇ ਜਾ ਕੇ, ਜਿਹੜਾ ਇਹਨਾਂ ਨੇ ਸੌਣੀ ਵਾਲਾ ਮੁਰੱਬਾ ਜਿਹੜਾ ਇਹਨਾਂ ਨੇ ਦੱਸਿਆ ਹੈ ਨਾ ਸੌਣੀ ਵਾਲਾ ਹੀ ਚੱਲਦਾ, ਹਜੇ ਵੀ ਚੱਲਦਾ ਹੈ। ਉਹ ਮੁਰੱਬੇ ਦਾ ਜਿਹੜਾ ਨਾ ਸ਼ਾਮ ਦੇ ਟੂਲ ਨਾਲ ਉਹ ਮੁਰੱਬਾ ਜੇ ਵੀ ਸੌਣੀ ਵਾਲਾ ਹੀ ਚੱਲਦਾ। ਚਲੋ ਕਿੰਨੀ ਵਧੀਆ ਗੱਲ ਹੈ। ਜੈਲਦਾਰਾ ਚੱਲਦਾ ਉਹ ਬਲਿਆ ਗਿਆ ਉਹਦੇ ਚ। ਹਾਂ ਵੇਖੋ ਹਜੇ ਵੀ ਬਜ਼ੁਰਗਾਂ ਦੇ ਨਾਮ ਦੇ ਉੱਤੇ ਇੱਥੇ ਸੋਨੀ ਵਾਲਾ ਮੁਰੱਬਾ, ਉਹਨਾਂ ਦਾ ਘਰ ਵੀ ਹਜੇ ਬਚਿਆ ਹੋਇਆ, ਉਹ ਵੀ ਅਸੀਂ ਸੌਣੀ ਵਾਲਾ ਦਿਖਾਵਾਂਗੇ। ਮੁਰੱਬਾ ਚੱਲਦਾ ਬਈ, ਚੱਲਦਾ ਬੀਬੀ ਚੱਲਦਾ ਹੈ ਉਹ। ਸਾਡੇ ਬਾਪੂ ਜੀ ਇੰਨੇ ਜ਼ਿਆਦਾ ਇਮੋਸ਼ਨਲ ਹੋਏ ਸਾਨੂੰ ਵੇਖ ਕੇ, ਮਤਲਬ ਕਿੰਨਾ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ, ਔਰ ਅਸੀਂ ਘਰ ਵੀ ਵੇਖਣ ਚੱਲੇ ਆ। ਬਹੁਤ ਖੁਸ਼ੀ ਪਹੁੰਚੀ ਕਿ ਹਜੇ ਉਹ ਘਰ ਹੈਗਾ ਆ, ਮਤਲਬ ਉਹਦੀਆਂ ਕੁਝ ਕੰਧਾਂ ਹੈਗੀਆਂ ਨੇ ਜਿਹੜਾ ਅਸੀਂ ਦੇਖ ਸਕਦੇ ਆ ਜਾ ਕੇ। ਅੱਛਾ ਇਹ ਤੁਹਾਡੇ ਨਾਨੀ ਹੋਣਾ ਦਾ, ਇਹ ਉਹਨਾਂ ਦੇ ਭਾਈ ਭਰਾਵਾਂ ਦਾ ਘਰ? ਹਾਂ ਨਾਨੀ ਦੇ ਤਾਇਆ ਜੀ ਦਾ, ਨਾਲ ਵਾਲੇ ਪਿੰਡ ਰਹਿੰਦੇ। ਚਾਚੇ ਤਾਇਆਂ ਦਾ ਘਰ। ਬਾਲਾ ਸਿੰਘ ਲਾਲਾ ਸਿੰਘ ਤੇ ਜਗੀਰ ਸਿੰਘ। ਚਲੋ ਫਿਰ ਚਲੀਏ।
ਪੂਰੀ ਛੱਤ ਇੱਕ ਸੀ ਉੱਤੇ ਮਤਲਬ ਫੱਟੇ ਸਨ ਛੱਤ ਬੜੀ ਬਿਹਤਰੀਨ ਸੀ ਇਹ ਕਮਰੇ ਉਹਨਾਂ ਦੇ ਹੱਥਾਂ ਦੇ ਨੇ, ਕਿੱਲੀਆਂ ਉਹਨਾਂ ਦੇ ਹੱਥਾਂ ਦੀਆਂ ਨੇ ਤੇ ਭੈਣ ਜੀ ਇਹ ਅਲਮਾਰੀਆਂ ਉਹਨਾਂ ਦੇ ਹੱਥਾਂ ਦੀਆਂ ਨੇ। ਇਹ ਛੱਤਾਂ ਡਿੱਗੀਆਂ ਨੇ, ਗਰੀਬ ਲੋਕ ਸਨ ਤੇ ਫਿਰ ਉਹ ਵਿਚਾਰੇ ਜਿਵੇਂ ਜਿਵੇਂ ਬੈਂਦੇਗਾ ਇਹ ਕਿੱਲੀਆਂ ਮਾਸ਼ਾਅੱਲਾ ਉਹਨਾਂ ਦੇ ਹੱਥਾਂ ਦੀਆਂ ਨੇ। ਇਹ ਜੇ ਤਿਕਰੋਂ ਮੈਂ ਟੁੱਟੀਆਂ ਪਈਆਂ ਉਹਨਾਂ ਦੇ ਹੱਥਾਂ ਦੀਆਂ ਆਉਦਰ ਤੇ ਇਹ ਮੰਮੀ ਜਿਹੜਾ ਇੱਧਰ ਹੋ ਜਾਓ, ਉਹਨਾਂ ਨੂੰ ਖਾ ਲੈਣ ਦਿਓ। ਇਹ ਜਿਹੜਾ ਛੱਤਾਂ ਡਿੱਗੀਆਂ ਆਹ ਇੱਥੋਂ ਇੰਨੀਆਂ ਵੱਜੀਆਂ, ਇੱਥੋਂ ਇੰਨੀਆਂ ਉਹੀ ਬਹੁਤ ਵੱਡੀ ਪੁਰਾਣੇ ਬਣੇ ਆ ਬਹੁਤ ਭੈਣ ਕੀ ਸੀ ਤੇ ਫੱਟਾ ਹੀ ਸੀ ਜਿਵੇਂ ਬੜੀ ਤਿਆਰ ਇੰਨਾ ਬਿਹਤਰੀਨ ਸੀ ਵੇਖਣ ਦੇ ਕਾਬਲ ਸੀ ਛੋਟੀ ਹੈ ਕਿੰਨੀਆਂ ਉਹਨਾਂ ਦੇ ਹੱਥਾਂ ਦੀਆਂ ਸਾਰੀਆਂ ਵੇਖ ਲੈ ਘਰ ਵੇਖ ਸੋਹਣਾ ਲੱਗਾ ਸਾਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਜਦੋਂ ਹਿੰਦ ਪਾਕਿਸਤਾਨ ਬਣਿਆ ਇਧਰ ਬਣਾਉਣਾ ਇਹ ਦੁਆਰ ਉਦੋਂ ਦੀ ਖਲੀ ਚਲੋ ਯਾਰ ਤੁਸੀਂ ਤਾਂ ਬਾਤ ਕਰੋ ਛੋਟੇ ਸੋਚੋ ਕਿੰਨੀਆਂ ਮਜ਼ਬੂਤ ਦੀਵਾਰਾਂ ਹੈ, ਉਦੋਂ ਦੀਆਂ ਹੀ ਬੜੀਆਂ ਖੜੀਆਂ ਮਜ਼ਬੂਤ ਦੁਆਰਾਂ ਨੇ ਇਹਦੀ ਗੱਲ ਹੈ ਆ ਜਾ ਮਾਂ ਜੀ ਵੇਖ ਦੇਖ ਲਓ ਇਹ ਤਾਂ ਬੜੀ ਚੌੜੀ ਕੰਨ ਦੇ ਬਾਹਰ ਦੀ ਫੈੜ ਆ ਮਾਂ ਜੀ ਤੁਹਾਡੀਆਂ ਦੁਆਰਾਂ ਖੜੀਆਂ ਆ ਕੋਗੇ ਬਣਿਆ ਇਧਰ ਨਾ ਅੱਗੇ ਹੋ ਜੋ ਅੱਗੇ ਆਓ ਬੜੀਆਂ ਆ ਨਿਕਲਣੇ ਉਹ ਜਿਹੜਾ ਦੀਵੇ ਫੋਟੋ ਲੈ ਲਾ ਇਹਨਾਂ ਦੀ ਕੌਣ ਦਿੰਦਾ ਹੈ? ਯਾਰ ਇੱਧਰ ਬੱਚਿਆਂ ਨੂੰ ਮਾਰ ਆ ਬੈਠ ਹਾਂ ਉਹ ਬਣਾ ਆ ਸਾਡੇ ਵੱਲੋਂ ਬਸ ਚਲੋ ਆਇਆ ਅੱਗੇ ਦਰਵਾਜ਼ੇ ਦੀ ਬਣਾਓ ਵੀਡੀਓ ਭਾਈ ਆਹ ਮਾਂ ਜੀ ਕਿੱਡੇ ਕਿੱਡੇ ਯਾਦ ਹੈ ਆ ਬੂਆ ਬਣਾ ਉਹ ਇੱਥੇ ਨਲਕਾ ਸੀ ਬੜਾ ਵੱਡਾ ਮੈਨੂੰ ਸੰਭਾਲਾ ਉਹ ਨਲਕੇ ਦੀ ਇਹ ਉਹਨਾਂ ਦੇ ਹੱਥਾਂ ਦੇ ਨੇ ਅੱਗੇ ਹੋ ਜਾ ਸੋਨੀਆ ਜੀ ਇੱਕ ਮੈਂ ਅੱਗੇ ਰੁਕਾ ਦਰਵਾਜ਼ੇ ਪਹਿਲੇ ਆ ਭਾਈ ਅੱਗੇ ਹੋਏ ਦਰਵਾਜ਼ੇ ਕੋਲ ਆਪ ਖੋਲੋ ਦਰਵਾਜ਼ਾ ਦੋਵੇਂ ਨਾਲ ਹੋ ਜਾਓ ਉਹਨਾਂ ਦੇ ਹੱਥਾਂ ਦੇ ਖੋਲੋ ਦਰਵਾਜ਼ਾ ਕੁੰਡਾ ਖੋਲੋ ਦੋਵੇਂ ਕੁੰਡਾ ਖੋਲੋ ਹਾਂਜੀ ਇਹ ਤਸਵੀਰ ਬਣਾਇਓ ਕੁੰਡਾ ਖੋਲ ਕੇ ਐਨੂੰ ਵੇਖੋ ਦੋਵੇਂ ਇੱਧਰ ਦੇਖੋ ਮਾਂ ਜੀ ਕੁੰਡਾ ਤਾਂ ਸਿੱਧਾ ਕਰੋ ਬਸ ਇੱਧਰ ਨੂੰ ਮਾੜਾ ਜਿਹਾ ਦੇਖੋ ਮਾੜਾ ਜਿਹਾ ਵੇਖਣਾ ਇਹਨੂੰ ਇਹ ਉਹਨਾਂ ਦੇ ਬਸ ਤੇ ਉਹ ਪਾਣ ਗਰੀਬ ਜਿਹੇ ਲੋਕ ਆ ਗਏ ਵਿੱਚ ਕੋਈ ਨਹੀਂ ਤੇ ਉਹ ਫਿਰ ਵਿਚਾਰਿਆਂ ਨੂੰ ਪੈਲੀਆਂ ਵੀ ਨਾ ਪੂਰੀਆਂ ਪਈਆਂ ਗੁਜ਼ਾਰੇ ਨਹੀਂ ਹੋਏ ਹਾਂਜੀ ਜੀ ਅੱਠ ਬਟਾ ਇੱਕ ਜੀ ਹਾਂਜੀ ਹਾਂਜੀ ਇਹ ਜੀ ਇਹਨਾਂ ਹੈ ਮੈਂ ਆ ਵੇਖਣ ਲੱਗਾ ਹਾਂ ਪਿਆ ਥੋੜਾ ਜਿਹਾ ਦਿਖਾ ਦਿੰਦੇ ਉਹਨਾਂ ਨੂੰ ਕੱਖ ਵੀ ਨਹੀਂ ਮੈਨੂੰ ਖੁਸ਼ੀ ਮਿਲਦੀ ਹੈ ਨਾ ਦੇਖ ਕੇ ਜਦੋਂ ਐਸੀ ਸੋਚ ਕੇ ਬਣਿਆ ਮਿਲਦਾ ਯਾਦਾਂ ਹੋਣ ਗਈਆਂ ਇੱਥੇ ਪੁਰਾਣੀਆਂ ਉਹਨਾਂ ਦੀਆਂ ਵੇੜੇ ਹਾਂ ਉਹਦੇ ਵਿੱਚ ਖੁਸ਼ੀ ਤੇ ਮਾਸ਼ਾਅੱਲਾ ਨਿੰਮ ਸੀ ਆਓ ਜੀ ਆ ਜਾਓ ਤੁਸੀਂ ਵੀ ਆ ਜਾਓ ਇੰਨੀਆਂ ਨਹੀਂ ਆ ਜਾਓ ਲੱਗ ਆ ਜਾਓ ਆ ਜਾਓ ਨੀਆਂ ਨੇ ਚੌਕ ਆ ਜਾਓ ਇੱਥੇ ਆ ਜਾਓ ਚਲੋ ਇਹ ਹੁਣ ਦੱਸਿਓ ਕਿਸ ਤਰ੍ਹਾਂ ਦਾ ਕੀ ਜੀ ਜਿਹੜੀ ਨਿੰਮ ਕਿੰਨੀ ਚੌੜੀ ਸੀ ਨਿੰਮ ਜਿਹੜੀ ਸੀ ਜੀ ਦੋ ਸਿਰ ਦੇ ਪੱਗੜ ਜਿਹੜੇ ਨੇ ਨਾ ਉਹ ਵਲੀਏ ਤੇ ਉਹ ਪੱਗੜ ਜਿਹੜੇ ਸਨ ਨਾ ਉਹ ਨਿੰਮ ਦੇ ਐਂ ਦੁਆਲੇ ਆਣ ਬੜੀ ਵੱਡੀ ਨਿੰਮ ਸੀ ਜਿਹੜੀ ਮਤਲਬ ਮੇਰੀ ਸੰਭਾਲਾ ਚ ਮਾਵਾਂ ਭੈਣਾਂ ਛੂਟੇ ਬੜੀਆਂ ਪੈਰ ਲੈਂਦੀਆਂ ਸਨ ਪੀਂਗ ਪਾ ਕੇ ਤੇ ਬੜੀ ਵੱਡੀ ਨਿੰਮ ਸੀ ਤੇ ਵੇਖਣ ਦੇ ਕਾਬਲ ਨਿੰਮ ਸੀ ਨਹੀਂ ਮੇਰੀ ਸੰਭਾਲਾ ਚ ਪਟੀ ਜੀ ਚਲੋ ਆਓ ਜੀ ਚਲੋ ਮੇਰੇ ਸੰਭਾਲਾ ਚ ਚਲੋ ਪਟੀ ਜੀ ਜੀ ਹੈ ਚਾਚੇ ਤਾਇਆਂ ਦਾ ਵੇਖ ਲਿਓ ਸਾਰੇ ਜਿਹੜੇ ਨੇ ਉਹਨਾਂ ਦਾ ਦਰਵਾਜ਼ਾ ਉਹਨਾਂ ਦੇ ਹੱਥਾਂ ਦਾ ਇੱਥੇ ਨਲਕਾ ਸੀ ਮਾਸ਼ਾਅੱਲਾ ਉਸ ਨਲਕੇ ਦੀ ਜਿਹੜੀ ਨਾ ਪਿੱਤਲ ਦੀ ਉਹ ਅਜੇ ਤੱਕ ਸਾਡੇ ਘਰ ਮੌਜੂਦ ਪਈ ਮੇਰੇ ਕੋਲੇ ਮੈਂ ਬੜੀ ਕੋ ਸੰਭਾਲ ਕੇ ਰੱਖੀ ਚਲੋ ਵਧੀਆ ਤੇ ਸਰਦਾਰ ਉਰਿਆਂ ਕੋਲੋਂ ਨਾ ਡਰੈਸ ਜ਼ਰੂਰ ਲਵੋ ਕਦੀ ਜ਼ਿੰਦਗੀ ਰਹੀ ਆਪਣੀ ਤੇ ਮਿਹਨਤ ਜ਼ਰੂਰ ਕਰਾਂਗੇ ਜੇ ਆਪਾਂ ਨੂੰ ਪਾਸਪੋਰਟ ਵੀਜ਼ਾ ਵਾਹ ਪਾਸਪੋਰਟ ਬਣ ਗਿਆ ਤੁਹਾਨੂੰ ਮਿਲਾਵਾਂਗੇ ਸਾਰਿਆਂ ਨੂੰ ਹਾਂ ਫਿਰ ਸਰਦਾਰ ਉਰਿਆਂ ਨੂੰ ਮਿਲ ਕੇ ਆਵਾਂਗੇ ਇਨਸ਼ਾਅੱਲਾ ਤਾਲਾ
ਇਹ ਤਾਂ ਜੀ ਵੇਖਣ ਦੇ ਕਾਬਲ ਸਨ ਜਦੋਂ ਸਨ ਜਾਗਾ। ਇਹ ਤਾਂ ਹੈਗਾ ਹੀ ਆ। ਮਤਲਬ ਇਹ ਕਰਮਾਂ ਵਾਲਾ ਜਿਹੜਾ ਮੰਜੀ ਬਿਸਤਰਾ ਜਿਹੜੀ ਕੋਈ ਬਰਾਤ ਆਉਂਦੀ ਸੀ ਕੱਲਾ ਘਰੋਂ ਦਿੰਦਾ ਸੀ ਇਸ ਘਰ ਵਾਲਾ। ਅੱਛਾ ਹਾਂ ਜੀ ਆਹੋ ਵਿਆਹ ਸ਼ਾਦੀ ਦਾ ਮੰਜੀ ਬਿਸਤਰਾ ਇਹ ਕੱਲਾ ਘਰ ਦਿੰਦਾ ਸੀ। ਮੈਨੂੰ ਹੁਣ ਉਹ ਵੀ ਚੇਤਾ ਆ ਗਿਆ। ਸਰਦਾਰ ਸਿੰਘ ਸਰਦਾਰ ਨੇ ਕਿਸੇ ਨੂੰ ਆਖਿਆ ਇੱਥੋਂ ਦੇਗ ਪੱਟ ਕੇ ਲਿਆ ਉਹ ਬੰਦਾ ਨਾ ਦਰਵਾਜ਼ੇ ਦੇ ਨਾਲੋਂ ਦੇਗ ਪੱਟ ਕੇ ਲਿਆ ਪੈਸਿਆਂ ਦੇ। ਖੂਹੀ ਕਿੱਥੇ ਸੀ? ਖੂਹੀ ਉੱਥੇ ਸੀ ਨਾਲ 7 ਹੁੰਦੀਆਂ ਅਲਮਾਰੀਆਂ ਸਨ ਖੂਹੀ ਦੀਆਂ ਤੇ ਇੱਕ ਗੇਟ ਸੀ। ਉਹ ਖੂਹੀ ਉਹ ਉੱਥੇ ਸੀ ਅੱਜ ਤੇ ਆ ਕੋਠੀ ਬਣੀ ਹੋਈ ਅੱਛਾ ਅੱਛਾ ਦੇਗ ਦੇ ਵਿੱਚ ਪੈਸੇ ਸੀਗੇ? ਉਹ ਪੂਰੀ ਦੀ। ਹਾਂ ਜੀ ਦੇਗ ਦੇ ਵਿੱਚ ਪੈਸੇ ਸੀਗੇ? ਵਾਹ ਜੀ ਹੁਣ ਕੀ ਪਤਾ ਸੋਨਾ ਅਗਲੀ ਦੇਖ ਦੱਸਾਂਗੇ ਤੁਹਾਨੂੰ ਕਿੱਥੇ ਆ। ਹੁਣ ਪਤਾ ਕਰਕੇ ਦੱਸਾਂਗੇ। ਹੁਣ ਤਾਂ ਹਿਸਾਬ ਲਾਇਆ ਅਗਲੀ ਦੇਖ ਦੱਸਾਂਗੇ। ਸੁਣਾ ਜੀ ਉਹ ਵੀ ਕੋਈ ਕੱਢ ਕੇ ਲੈ ਗਿਆ। ਨਹੀਂ ਆਖਿਆ ਤੇ ਇਹ ਕੱਢ ਲਿਆਉਣੇ ਫਿਰ। ਆ ਇਹਨਾਂ ਨਿਆਣੇ ਸਟੂਡੀਓ ਸਾਰਾ ਲੱਗ ਲੱਗ ਵੇਖਣੀਆਂ ਬੋਏ। ਆਹ ਵੇਖੋ ਸਹੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਖਾਣਾ ਖਾ ਲੈਂਦੇ ਬੜੀ ਗੱਲ ਮਿਹਰਬਾਨੀ ਬਹੁਤ ਸ਼ੁਕਰੀਆ। ਓਕੇ ਜੀ ਦੋਸਤੋ ਸ਼ੁਕਰੀਆ। ਸਾਰਾ ਕੁਝ ਹੋ ਗਿਆ ਹੁਣ ਤਾਂ ਸਾਰਾ ਕੁਝ ਮਿਲ ਗਿਆ। ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ। ਸਾਨੂੰ ਸਾਡਾ ਪਿੰਡ ਵੀ ਮਿਲਾਇਆ, ਸਾਰਿਆਂ ਨੂੰ ਮਿਲਾਇਆ। ਬਹੁਤ ਖੁਸ਼ੀ ਹੋਈ ਆਏ ਨਾਨਕਿਆਂ ਦੇ ਪਿੰਡ ਤੇ ਸਾਡਾ ਤੇ ਅੱਜ ਪੈਰ ਨਹੀਂ ਲੱਗਣ ਡਿਆ। ਉਹ ਪਿੱਛੇ ਤੱਕ ਵੇਖੋ ਸਾਰਾ ਹਾਂ ਬਹੁਤ ਸਾਰਿਆਂ ਨੂੰ ਬਾਏ ਬਾਏ। ਚਲੋ ਵਧੀਆ ਲੱਗਾ, ਬਹੁਤ ਖੁਸ਼ੀ ਮਿਲੀ। ਅਟੈਚਮੈਂਟ ਲਓ ਵੀ ਆਪਾਂ ਘੁੰਮ ਫਿਰ ਲਿਆ, ਪਿੰਡ ਦੋ ਵੇਖ ਲਏ, ਅਸਲ ਤੇ ਤਾਰੋ ਅਸਲ ਇਹਨਾਂ ਦੇ ਮਾਂ ਜੀ ਹੁਣਾਂ ਦੇ ਚਾਚੇ ਤਾਇਆਂ ਦਾ ਪਿੰਡ ਸੀ। ਤੇ ਕਿਸ ਤਰ੍ਹਾਂ ਮਾਮਿਆਂ ਦਾ ਕਿਸ ਤਰ੍ਹਾਂ ਲੱਗਾ ਫਿਰ ਪਿੰਡ? ਬਹੁਤ ਵਧੀਆ ਲੱਗਾ, ਬਹੁਤ ਵਧੀਆ। ਮੈਂ ਕਹਿੰਦਾ ਤੁਸੀਂ ਤੇ ਜਵਾਨ ਹੋ ਗਏ ਪੂਰੇ ਭੱਜੇ ਫਿਰਦੇ ਨੇ ਪਿੰਡ। ਅੱਜ ਤੇ ਪੂਰੇ ਮੈਂ ਜਵਾਨ ਹੋ ਗਈ। ਇਹ ਪਤਾ ਕੀ ਵਿਹੜੇ ਉਹ ਇੱਕ ਯਾਦਾਂ ਜੁੜੀਆਂ ਹੁੰਦੀਆਂ, ਬੰਦੇ ਨੂੰ ਉਹ એનર્ਜੀ ਮਿਲਦੀ ਆ ਕੇ ਨਾ ਕਿ ਸਾਡੇ ਬਜ਼ੁਰਗ ਕਦੀ ਇੱਥੇ ਰਹੇ ਆ। ਕੰਧਾਂ ਅਜੇ ਪਈਆਂ ਪੁਰਾਣੀਆਂ ਇੰਡੀਆ ਦੀਆਂ, ਇੱਟਾਂ ਲੱਗੀਆਂ ਉਹ ਕੰਧਾਂ ਦੇ ਉੱਤੇ ਜਿਹੜੀਆਂ ਆਂਟੀ ਪਿੱਛੇ ਵੇਖ ਕੇ ਹਾਂ ਦੇਖੀਆਂ। ਉਹ ਫਿਰ ਅਟੈਚਮੈਂਟ ਹੁੰਦੀ ਆ। ਦਰਵਾਜ਼ਾ ਵੀ ਉਹੀ ਹਜੇ ਲੱਗਾ ਹੈ। ਉਹੀ ਲੱਗਾ ਜੇ। ਲਓ ਵੀ ਬਜ਼ੁਰਗ ਜਿਹੜੇ ਦੱਸਣ ਦੇ ਉਹਨਾਂ ਦੀ ਅੱਖਾਂ 'ਚ ਪਾਣੀ ਆ ਗਿਆ ਵਿਚਾਰਿਆਂ ਦੇ। ਬਜ਼ੁਰਗ ਰੋਣ ਲੱਗ ਪਏ। ਸੋ ਇਹ ਸੀ ਸਾਡਾ ਅੱਜ ਦਾ ਵਲੌਗ ਵੀਡੀਓ। ਹੋਪਫੁਲੀ ਤੁਹਾਨੂੰ ਵਧੀਆ ਲੱਗਾ। ਕੋਸ਼ਿਸ਼ ਕਰਦੇ ਰਹੀਦਾ ਜਿਹੜੇ ਬਜ਼ੁਰਗ ਆਉਂਦੇ ਉਧਰੋਂ, ਜਿਹੜੇ ਵੀ ਲੋਕ ਆਉਂਦੇ ਨੇ ਅਗਲੀ ਉਹਨਾਂ ਦੀ ਜਨਰੇਸ਼ਨ ਹੋਵੇ ਉਹਨਾਂ ਨੂੰ ਪਿੰਡਾਂ ਤੱਕ ਲੈ ਕੇ ਜਾਈਦਾ। ਜਿਵੇਂ ਮਾਂ ਜੀ ਹੁਣੀ ਆਏ ਨੇ ਤੇ ਵਧੀਆ ਲੱਗਦਾ ਕਿ ਲੋਕ ਕਨੈਕਟ ਹੁੰਦੇ ਇੱਕ ਦੂਜੇ ਨਾਲ। ਵੇਖੋ ਤੁਸੀਂ ਹਾਲੇ ਵੀ ਉਹ ਗਲੀ 'ਚ ਮੈਂ ਤੁਹਾਨੂੰ ਵਿਖਾਵਾਂ ਵੀ ਪੂਰਾ ਪਿੰਡ ਉਹ ਗਲੀ ਦੇ ਵਿੱਚ ਖਲੋਤਾ ਆ ਕੇ, ਸਾਰੇ ਦੇ ਸਾਰੇ ਆ ਕੇ ਵੇਖਣ ਦੇ ਆ ਵੀ ਸਾਡੇ ਪਿੰਡ ਕੋ ਰੌਣਕ ਲੱਗੀ ਆਏ ਸਨ। ਸੋ ਵਧੀਆ ਲੱਗਦਾ ਸਾਨੂੰ। ਸੋ ਮਿਲਦੇ ਆ ਤੁਹਾਨੂੰ ਅਗਲੇ ਵੀਡੀਓ 'ਚ। ਰੱਬ ਰੱਖਾ।